ਹੁਣ ਕਿਸਾਨ ਕਾਨੂੰਨ ਜਦੋਂ ਤੋਂ ਵਾਪਸ ਹੋਏ ਨੇ 3 ਖੇਤੀ ਕਾਨੂੰਨ, ਉਹਨਾਂ ਨੂੰ 1 ਸਾਲ ਹੋਣ ਵਾਲਾ ਤੇ ਉਸੇ ਵਰ੍ਹੇਗੰਢ ਤੇ ਰਾਜ ਭਵਨਾਂ ਦੇ ਵੱਲ ਮਾਰਚ ਕਰਨਾ ਜੀ। ਬਿਲਕੁਲ ਪ੍ਰਵੀਨ ਜੀ, ਜੇਕਰ ਆਪਾਂ ਗੱਲ ਕਰੀਏ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਕੋਈ ਨਾ ਕੋਈ ਪ੍ਰੋਗਰਾਮ ਉਲੀਕ ਕੇ ਸਾਹਮਣੇ ਆ ਰਹੀਆਂ ਨੇ। ਉਹਨਾਂ ਦੇ ਵੱਲੋਂ ਲਗਾਤਾਰ ਕੋਈ ਕਹਿੰਦਾ ਕਿ ਜੀ ਅਸੀਂ ਅੰਬਾਲੇ ਟ੍ਰੇਨਾਂ ਰੋਕ ਲੈਣੀਆਂ, ਠੀਕ ਹੈ ਜੀ, ਹੁਣ ਟ੍ਰੇਨਾਂ ਨਹੀਂ ਰੋਕਾਂਗੇ ਜੀ, ਹੁਣ ਅਸੀਂ ਸੜਕ ਜਾਮ ਕਰ ਲਾਂਗੇ। ਕੋਈ ਕਹਿੰਦਾ ਪੰਜਾਬ ਦੇ ਵਿੱਚ ਅਸੀਂ ਜੀ ਅੰਮ੍ਰਿਤਸਰ ਪਹਿਲਾਂ ਪੁਲ ਰੋਕਿਆ ਸੀ ਜੀ, ਉੱਥੇ ਸੰਗਤ ਵੀ ਔਖੀ ਹੁੰਦੀ ਸੀ, ਲੋਕ ਵੀ ਔਖੇ ਹੁੰਦੇ ਸੀ, ਅਸੀਂ ਹੁਣ ਟੋਲ ਤੇ ਆ ਗਏ ਜੀ, ਟੋਲ ਤੇ ਬੈਠ ਜਾਾਂਗੇ ਪੱਕਾ ਜੀ। ਕੋਈ ਕਹਿੰਦਾ ਜੀ ਅਸੀਂ ਇੱਧਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਆ ਜਾਣਾ 30 ਤਰੀਕ ਤੋਂ ਜੀ, ਇੱਥੇ ਪੱਕਾ ਮੋਰਚਾ ਸੜਕ ਤੇ ਲਾ ਲੈਣਾ ਜੀ ਅਸੀਂ, ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਸਾਨੂੰ ਫਿਕਰ ਆ। ਤੇ ਇੱਧਰ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਜੀ ਅਸੀਂ ਕੱਲ ਦਿੱਲੀ ਦੇ ਪ੍ਰੈਸ ਕਲੱਬ 'ਚ ਬੈਠਕ ਕਰਕੇ ਕਹਿੰਦਾ ਲਓ ਜੀ ਅਸੀਂ ਤਾਂ ਰਾਜ ਭਵਨਾਂ ਵੱਲ ਵੀ ਤਿਆਰੀ ਕਰ ਲਈ, ਅਸੀਂ ਤਾਂ ਜੀ ਪੰਜਾਬ ਦੇ ਅੰਦਰ ਵੀ ਆਪਣਾ ਫਤਿਹ ਦਿਵਸ ਮਨਾਉਣ ਦੀ ਵੀ ਤਿਆਰੀ ਕਰ ਲਈ। ਅਸਲ 'ਚ 19 ਤਰੀਕ ਨੂੰ 19 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਵਾਲੇ ਮੌਕੇ ਜਦੋਂ ਨਰਿੰਦਰ ਮੋਦੀ ਨੇ ਕਾਨੂੰਨ ਵਾਪਸ ਲਏ ਸੀ, ਉਹ 19 ਨਵੰਬਰ ਦਾ ਦਿਨ ਸੀ। ਸੋ ਉਸ ਦਿਨ ਹੁਣ ਮਤਲਬ ਕਿ ਕਹਿੰਦੇ ਕਿ ਆਪਾਂ ਉਹਨੂੰ ਫਤਿਹ ਦਿਵਸ ਵਜੋਂ ਮਨਾਇਆ ਜਾਵੇ। ਤੇ 26 ਨਵੰਬਰ ਨੂੰ ਪੰਜਾਬ ਤੋਂ ਅੰਦੋਲਨ ਦਿੱਲੀ ਨੂੰ ਤੁਰਿਆ ਸੀ। ਸੋ ਉਸ ਨੂੰ ਇਹ ਕਹਿੰਦੇ ਜੀ ਵਰ੍ਹੇਗੰਢ ਵਜੋਂ, ਅੰਦੋਲਨ ਦੀ ਵਰ੍ਹੇਗੰਢ ਵਜੋਂ ਮਨਾਇਆ ਜਾਵੇ। ਤੇ ਉਸ ਦਿਨ ਕਹਿੰਦੇ ਦੇਸ਼ ਦੇ ਹਰ ਸੂਬੇ ਦੇ ਅੰਦਰ ਰਾਜ ਭਵਨ ਵੱਲ ਜਥੇਬੰਦੀਆਂ ਦੇ ਨੁਮਾਇੰਦੇ ਮਾਰਚ ਕਰਨਗੇ ਤੇ ਆਪਣੇ ਮੰਗ ਪੱਤਰ ਦੇਣਗੇ, ਰੋਸ ਪ੍ਰਗਟਾਉਣਗੇ ਕਿ ਜੀ ਕੇਂਦਰ ਸਰਕਾਰ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ, ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਵਫਾ ਨਹੀਂ ਹੋਈ। ਸੋ ਇਸ ਲਈ ਇਹਦੀ ਪੂਰੀ ਤਿਆਰੀ ਆ। ਸੋ ਪਰ ਸਵਾਲ ਇਹ ਹੈ ਕਿ ਜਿਹੜੀਆਂ ਧਿਰਾਂ 26 ਤਰੀਕ ਨੂੰ ਚੱਲੀਆਂ ਸੀ, ਉਹਨਾਂ ਸਾਰਿਆਂ ਦਾ ਟੀਚਾ ਵੀ ਇੱਕ ਸੀ, ਮਨਸ਼ਾ ਵੀ ਇੱਕ ਸੀ, ਨੀਅਤ ਵੀ ਇੱਕ ਸੀ। ਪਰ ਅੱਜ ਥੜੇ ਵੀ ਅੱਡ ਅੱਡ ਨੇ, ਮੰਚ ਵੀ ਅੱਡ ਅੱਡ ਨੇ, ਨੀਅਤ ਵੀ ਅੱਡ ਅੱਡ ਹੈ, ਨੀਤੀ ਵੀ ਅੱਡ ਅੱਡ ਹੈ ਤੇ ਮਨਸ਼ਾਵਾਂ ਵੀ ਅੱਡ ਅੱਡ ਨੇ। ਸੋ ਕੋਈ ਕਿਸੇ ਰਾਜਨੀਤਿਕ ਧਿਰ ਦਾ ਘਰ ਪੂਰਾ ਕਰਦੀ ਹੈ, ਕੋਈ ਸਿਰਫ ਆਪਣਾ ਚਿਹਰਾ ਦਿਖਾਉਣਾ ਚਾਹੁੰਦੀ ਆ, ਕੋਈ ਸਿਰਫ ਚਰਚਾ 'ਚ ਬਣਾ ਰਹਿਣਾ ਚਾਹੁੰਦੀ ਆ, ਕੋਈ ਚਾਹੁੰਦੀ ਆ ਕਿ ਉਹਦੀ ਖਬਰ ਲੱਗ ਗਈ ਮੇਰੀ ਵੀ ਨਾ ਰਹਿ ਜਾਵੇ। ਸੋ ਕਿਸੇ ਨੂੰ ਕਿਸਾਨੀ ਦਾ ਹੁਣ ਫਿਕਰ ਨਹੀਂ ਲੱਗਦਾ ਮੈਨੂੰ ਇਹਨਾਂ 'ਚ, ਕਿਸੇ ਨੂੰ ਪੰਜਾਬ ਵਾਸੀਆਂ ਦਾ ਫਿਕਰ ਨਹੀਂ ਲੱਗਦਾ। ਪੰਜਾਬ ਦੇ ਵਿੱਚ ਪ੍ਰਵੀਨ ਜੀ ਮਜ਼ਦੂਰ ਵੀ ਵਸਦਾ, ਪੰਜਾਬ 'ਚ ਪ੍ਰਾਈਵੇਟ ਨੌਕਰੀ ਕਰਨ ਵਾਲੀ ਧਿਰ ਵੀ ਹੈ, ਚਾਹੇ ਉਹ ਕਿਸਾਨ ਦੇ ਘਰ 'ਚੋਂ ਆਉਂਦੀ ਹੈ, ਚਾਹੇ ਉਹ ਕਿਸੇ ਮਜ਼ਦੂਰ ਦੇ ਘਰ 'ਚੋਂ ਆਉਂਦੀ ਹੈ, ਚਾਹੇ ਕਿਸੇ ਹੋਰ ਕਾਰੋਬਾਰੀ ਦੇ ਘਰ 'ਚੋਂ ਆਉਂਦੇ ਆ। ਉਹਦੇ ਵਿੱਚ ਉਹ ਲੋਕ ਵੀ ਵਸਦੇ ਨੇ ਜਿਹੜੇ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਦੇ ਨੇ। ਪੰਜਾਬ 'ਚ ਉਹ ਲੋਕ ਵੀ ਵਸਦੇ ਨੇ ਜਿਹੜੇ ਸਰਕਾਰੀ ਨੌਕਰੀਆਂ ਤੇ ਜਾਣਾ, ਕਿਸੇ ਨੇ ਇਲਾਜ ਖਣੋ ਜਾਣਾ, ਕਿਸੇ ਨੇ ਪੇਪਰ ਦੇਣ ਜਾਣਾ, ਕਿਸੇ ਨੇ ਕਿਸੇ ਡਿਊਟੀ ਤੇ ਜਾਣਾ, ਕਿਸੇ ਨੇ ਕੋਰਟ ਕਚਹਿਰੀ ਜਾਣਾ। ਤੇ ਅਗਲੇ ਇੰਨੇ ਔਖੇ ਨੇ ਕਿ ਇੰਨੀਆਂ ਜਥੇਬੰਦੀਆਂ ਨੇ, ਅੱਜ ਕਿਹਦਾ ਧਰਨਾ ਲੱਗਿਆ ਦੂਏ ਦਿਨ ਕਿਹਦਾ ਪਤਾ ਹੀ ਨਹੀਂ ਹੁੰਦਾ। ਜਿਹੜੇ ਰਾਹ ਤੇ ਜਾਓ ਜਦੋਂ ਪਤਾ ਲੱਗਦਾ ਜਦੋਂ ਬੱਸ ਰੁਕ ਗਈ ਜੀ, ਜਦੋਂ ਟਰੇਲੀਆਂ ਰੁਕ ਗਈਆਂ, ਜਦੋਂ ਰੋਕ ਲਏ। ਸੋ ਇਸ ਲਈ ਲੋਕ ਜਿਹੜੇ ਕੱਲ ਤੱਕ ਪੂਰੀ ਤਰ੍ਹਾਂ ਕਿਸਾਨ ਜਥੇਬੰਦੀਆਂ ਨਾਲ ਸੀਗੇ, ਉਹ ਜਥੇਬੰਦੀ ਨੂੰ ਲੱਗਿਆ ਕਿ ਸਾਡੇ ਨਾਲ ਨੇ। ਅਸਲ ਜੋ ਜਥੇਬੰਦੀਆਂ ਨਾਲ ਨਹੀਂ ਹੈਗੇ, ਉਹ ਕਿਸਾਨਾਂ ਨਾਲ ਨੇ ਜੀ। ਤੇ ਜਥੇਬੰਦੀਆਂ ਹੁਣ ਇਸੇ ਭੁਲੇਖੇ ਦੇ ਵਿੱਚ ਰੋਜ਼ ਜਦੋਂ ਸੜਕਾਂ ਤੇ ਧਰਨਾ ਲਾ ਰਹੇ ਨੇ ਤਾਂ ਲੋਕ ਜਿਹੜੇ ਹੁਣ ਰੋਸਾ ਪ੍ਰਗਟਾਉਣ ਲੱਗੇ ਨੇ, ਉਹ ਕਿਸਾਨਾਂ ਪ੍ਰਤੀ ਰੋਸਾ ਨਹੀਂ ਪ੍ਰਗਟਾ ਰਹੇ, ਉਹ ਇਹਨਾਂ ਜਥੇਬੰਦੀਆਂ ਦੇ ਲੀਡਰਾਂ ਪ੍ਰਤੀ ਰੋਸਾ ਪ੍ਰਗਟਾ ਰਹੇ ਨੇ, ਜਥੇਬੰਦੀਆਂ ਪ੍ਰਤੀ ਰੋਸਾ ਪ੍ਰਗਟਾ ਰਹੇ ਨੇ ਕਿ ਤੁਸੀਂ ਹਰ ਰੋਜ਼ ਦੇ ਡਰਾਮਾ ਬਣਾ ਲਿਆ। ਸੋ ਉਸ ਨੂੰ ਲੈ ਕੇ ਪੰਜਾਬ 'ਚ ਇੱਕ ਨਵਾਂ ਰੋਸ ਪਣਪਣ ਲੱਗਿਆ। ਇਸ ਨੂੰ ਜਥੇਬੰਦੀਆਂ ਨੂੰ ਸਮਝਣਾ ਪੈਣਾ ਕਿ ਜਿਹੜੇ ਕੱਲ ਤੱਕ ਲੋਕ ਤੁਹਾਡੇ ਨਾਲ ਸੀ, ਅੱਜ ਉਹ ਇਹ ਸਵਾਲ ਕਿਉਂ ਕਰਨ ਲੱਗੇ ਨੇ। ਇਹ ਤੁਸੀਂ ਆਪਣੀ ਕਿਤੇ ਹੋਰ ਕਮਜ਼ੋਰ ਕੜੀ ਨਾਲ ਸਾਹਮਣੇ ਲਿਆਇਓ, ਕਿਉਂਕਿ ਦਿੱਲੀ ਨੇ ਜੋ ਕਰਨਾ ਸੀ ਉਹ ਕਰ ਲਿਆ। ਹੁਣ ਪੰਜਾਬ 'ਚ ਵੀ ਕਿਤੇ ਇਹ ਨਾ ਹੋਵੇ, ਕਿਉਂਕਿ ਵੱਡਾ ਸਵਾਲ ਇਹ ਖੜਾ ਕਿ ਕੀ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਵਾਲੀ ਤੁਹਾਡੀ ਨੀਅਤ ਹੈ? ਜੇ ਨੀਅਤ ਹੁੰਦੀ ਤਾਂ ਸਾਰੇ ਇਕੱਠੇ ਹੁੰਦੇ ਜੀ ਤੇ ਇੱਕ ਪ੍ਰੋਗਰਾਮ ਸਾਂਝਾ ਉਲੀਕਦੇ ਤੇ ਫਿਰ ਉਹਦੇ ਨਾਲ ਸਾਰੀਆਂ ਧਿਰਾਂ ਖੜਦੀਆਂ ਵੀ। ਸੋ ਇਸ ਲਈ ਇਸ ਮੌਕੇ ਚਾਹੇ ਫਤਿਹ ਦਿਵਸ ਮਨਾ ਲੈਣ, ਚਾਹੇ ਰਾਜ ਭਵਨਾਂ ਕੰਨੀ ਘਰਾਓ ਕਰ ਲੈਣ, ਚਾਹੇ ਟੋਲ ਰੋਕ ਲੈਣ, ਚਾਹੇ ਪੱਕਾ ਧਰਨਾ ਲਾ ਲੈਣ, ਚਾਹੇ ਕੱਚਾ ਧਰਨਾ ਲਾ ਲੈਣ, ਜਥੇਬੰਦੀਆਂ ਨੂੰ ਮੁੜ ਕੇ ਆਪਣੀ ਨੀਅਤ ਔਰ ਨੀਤੀ ਬਾਰੇ ਸੋਚਣਾ ਚਾਹੀਦਾ।